ਇਹ ਗ੍ਰੀਨ ਕਾਰਡ ਵਿਆਹ ਦੇ ਜ਼ਰੀਏ ਕਿੰਨਾਂ ਨੂੰ ਜਿਹੜਾ ਉਹ ਮਿਲਦਾ, ਹਾਊ ਡੂ ਯੂ ਗੈਟ ਇਟ, ਵੀ ਕਿੱਦਾਂ ਮਿਲਦਾ ਹੈ? ਸੋ ਜੀ ਵਿਆਹ ਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਹੋਲਡਰ ਨਾਲ ਜੇ ਵਿਆਹ ਕਰਾਇਆ ਤਾਂ ਗ੍ਰੀਨ ਕਾਰਡ ਮਿਲ ਸਕਦਾ, ਤੇ ਸਿਟੀਜ਼ਨ ਦੇ ਨਾਲ ਜੇ ਵਿਆਹ ਕਰਾਇਆ ਤਾਂ ਗ੍ਰੀਨ ਕਾਰਡ ਮਿਲ ਸਕਦਾ। ਤੇ ਇਹਨੂੰ ਆਪਾਂ ਫੈਮਿਲੀ ਬੇਸਡ ਗ੍ਰੀਨ ਕਾਰਡ ਜਾਂ ਮੈਰਿਜ ਬੇਸਡ ਗ੍ਰੀਨ ਕਾਰਡ ਵੀ ਕਹਿ ਦਿੰਦੇ ਆ। ਜੇ ਤੁਸੀਂ ਸਿਟੀਜ਼ਨ ਦੇ ਨਾਲ ਵਿਆਹ ਕਰਾਇਆ ਤਾਂ ਉਹਦੀ ਜਿਹੜੀ ਕੈਟੇਗਰੀ ਆਉਂਦੀ ਉਹ ਹੈਗੀ ਆ ਇਮੀਡੀਏਟ ਰਿਲੇਟਿਵ। ਤੇ ਇਮੀਡੀਏਟ ਰਿਲੇਟਿਵ ਵਾਲੀ ਜਿਹੜੀ ਕੈਟੇਗਰੀ ਆ ਉਹ ਹਮੇਸ਼ਾ ਹੀ ਜਿਹੜੀ ਆ ਕਰੰਟ ਰਹਿੰਦੀ ਆ, ਉਹ 'ਚ ਕੋਈ ਬੈਕਲੌਗ ਨਹੀਂ ਕਦੀ ਹੁੰਦਾ, ਯੂਐਸ ਸਿਟੀਜ਼ਨ ਕਦੋਂ ਵੀ ਫਾਈਲ ਕਰ ਸਕਦਾ। ਜਿਹੜੀ ਗ੍ਰੀਨ ਕਾਰਡ ਵਾਲੀ ਕੈਟੇਗਰੀ ਆ ਉਹਨੂੰ ਉਹ ਆਉਂਦੀ ਹੈ F2A ਕੈਟੇਗਰੀ ਦੇ ਥੱਲੇ ਆਉਂਦੀ ਹੈ। ਉਹਦੇ ਵਿੱਚ ਕਈ ਵਾਰੀ ਉਹ ਕਰੰਟ ਹੁੰਦੀ ਆ ਤੇ ਕਈ ਵਾਰੀ ਉਹਦੇ ਵਿੱਚ ਜਿਹੜਾ ਬੈਕਲੌਗ ਹੁੰਦਾ। ਸੋ ਇਹਦਾ ਮਤਲਬ ਕੀ ਆ ਸਿੰਪਲ ਸ਼ਬਦਾਂ ਦੇ ਵਿੱਚ, ਜਿਹੜੇ ਵੀਜ਼ੇ ਆ ਹਰ ਸਾਲ ਉਹ ਲਿਮਿਟਡ ਆ, ਉਹਨਾਂ ਨੇ ਇੱਕ ਲਿਮਿਟ ਤੈਅ ਕੀਤੀ ਹੋਈ ਆ ਕਿ ਫੈਮਿਲੀ ਬੇਸਡ ਵਾਲਿਆਂ ਨੂੰ ਇੰਨਾ ਨੰਬਰ ਜਿਹੜਾ ਵੀਜ਼ੇ ਦਾ ਐਲੋਕੇਟ ਕਰਨਾ, ਇੰਪਲੋਇਮੈਂਟ ਵਾਲਿਆਂ ਨੂੰ ਇੰਨਾ ਕਰਨਾ, ਅਸਾਈਲੀ ਵਾਲਿਆਂ ਦੇ ਕੋਟੇ ਇੰਨੇ ਹਨ। ਸੋ ਇਮੀਗ੍ਰੇਸ਼ਨ ਉਹਨਾਂ ਨੇ ਰਿਸਟ੍ਰਿਕਟ ਕਰਕੇ ਜਿਹੜੀ ਰੱਖੀ ਆ। ਤੇ ਤਾਂ ਕਰਕੇ ਕੀ ਹੁੰਦਾ ਕਿ ਜਦੋਂ ਸੇਮ ਚੀਜ਼ ਜਿਹੜੀ ਪਿਛਲੀ ਵਾਰੀ ਆਪਾਂ ਡਿਸਕਸ ਕੀਤੀ ਸੀ ਯੂ ਵੀਜ਼ੇ ਦੀ, ਉਹਦੇ ਜਿੱਦਾਂ 10,000 ਹੀ ਹੁੰਦੇ ਆ ਹਰ ਸਾਲ। ਸੋ ਜੇ ਸਿੰਪਲ ਅੱਖਰਾਂ ਦੇ ਵਿੱਚ ਇਹਨੂੰ ਗੱਲ ਸਮਝਾਣੀ ਹੋਵੇ ਤਾਂ ਜੇ ਫੋਰ ਐਗਜ਼ਾਮਪਲ ਯੂ ਵੀਜ਼ੇ ਜੇ 10,000 ਹੀ ਹੈ ਤੇ ਸਾਲ ਦੇ ਵਿੱਚ ਮੰਨ ਲਓ 15,000 ਲੋਕਾਂ ਨੇ ਫਾਈਲ ਕਰਤਾ ਤੇ 10,000 ਜਣਿਆਂ ਨੂੰ ਮਿਲਣਾ ਉਹ, ਤੇ ਜਿਹੜੇ 5,000 ਉਹ ਅੱਗੇ ਕੈਰੀ ਫਾਰਵਰਡ ਹੋ ਜਾਣੇ ਹਨਾ। ਹੁਣ ਅਗਲੇ ਸਾਲ ਫੇਰ ਮੰਨ ਲਓ 15,000 ਨੇ ਕੀਤਾ, ਸੋ ਉਹਨਾਂ ਦੇ ਵਿੱਚ 20,000 ਹੁਣ ਆਊਟਸਟੈਂਡਿੰਗ ਹੋ ਗਏ, 5,000 ਪਿਛਲੇ ਸਾਲ ਵਾਲੇ, 15,000 ਜਿਹੜੇ ਨਵੇਂ ਆਏ, ਤੇ ਪਰ ਮਿਲਣੇ ਜਿਹੜੇ ਆ ਸਿਰਫ 10,000 ਹੀ ਆ। ਤੇ ਹੁਣ ਐਤਕੀ ਦੂਜੇ ਸਾਲ ਦੇ ਵਿੱਚ ਕੀ ਹੋਇਆ ਕਿ 10,000 ਬੰਦੇ ਫੇਰ ਵੇਟ ਕਰਦੇ ਜਿਹੜੀ ਰਹਿ ਗਏ। ਸੋ ਇਹ ਜਿਹੜਾ ਸਿਲਸਿਲਾ ਚੱਲਦਾ ਰਿਹਾ ਹੈ ਨਾ, ਲੋਕੀ ਇਮੀਗ੍ਰੇਟ ਹੁੰਦੇ ਰਹੇ, ਉਹਨਾਂ ਨੇ ਕੋਟੇ ਜਿਹੜੇ ਵਧਾਏ ਨਹੀਂ, ਤੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਰਸ਼ ਵੱਧਦਾ ਗਿਆ ਤੇ ਭੈਣ ਭਰਾ ਵਾਲੇ ਕੇਸਾਂ ਦੇ ਵਿੱਚ ਰਸ਼ ਵੱਧਦਾ ਗਿਆ। ਤੇ ਇਹਦੇ ਕਰਕੇ ਜਿਹੜਾ ਰਸ਼ ਆ ਉਹ ਇੰਡੀਆ ਵਾਲਾ ਜੇ ਤੁਸੀਂ ਦੇਖੋ 15-15 ਸਾਲ 18-18 ਸਾਲ ਤੇ ਇਹ ਜਿਹੜਾ ਰਸ਼ ਹੈ ਇਹ ਵਧਣਾ ਹੀ ਆ ਹਮੇਸ਼ਾ, ਇਹ ਘਟਣਾ ਨਹੀਂ, ਕਿਉਂਕਿ ਲੋਕੀ ਵੀ ਜ਼ਿਆਦਾ ਚੇਨ ਰਿਐਕਸ਼ਨ ਚੱਲਦੀ ਰਹਿੰਦੀ। ਚੇਨ ਰਿਐਕਸ਼ਨ ਆ। ਜੇ ਤੁਸੀਂ ਹੁਣ ਕਹਿੰਦੇ ਸੀਗੇ ਕਿ ਭੈਣ ਭਰਾ ਵਾਲਾ ਟਾਈਮ ਬਹੁਤ ਲੱਗਦਾ 15 ਸਾਲ 20 ਸਾਲ, ਜਿਹੜੇ ਹਿਸਾਬ ਨਾਲ ਜਨਤਾ ਹੁਣ ਆਈ ਆ, ਅਸਾਈਲਮ ਅਪਰੂਵ ਹੋਏ ਆ, ਇਹ ਜਿਹੜਾ ਹੁਣ ਆਉਣ ਵਾਲਿਆਂ ਦਾ ਤਾਂ ਇਹ ਜਿਹੜਾ ਟਾਈਮ ਆ ਇਹ ਵੱਧ ਜਾਣਾ ਤੁਹਾਡਾ 30 35 ਸਾਲ ਤੱਕ ਜਿਹੜਾ ਚੱਲ ਜਾਣਾ। ਜੇ ਤੁਸੀਂ ਫਿਲੀਪੀਨ ਜਿਹੜੇ ਹੋ ਗਏ, ਮੈਕਸੀਕਨ ਵਾਲੇ ਹੋ ਗਏ ਮੂਲ ਦੇ ਲੋਕ ਆ, ਫੈਮਿਲੀ ਇਮੀਗ੍ਰੇਸ਼ਨ ਬਹੁਤ ਕਰਦੇ ਆ। ਤੇ ਉਹਨਾਂ ਦੇ ਜੇ ਤੁਸੀਂ ਬਾਕੀ ਵੀਜ਼ੇ ਦੇਖੋ ਇਨਵੈਸਟਮੈਂਟ ਵਾਲੇ ਜਾਂ ਇੰਪਲੋਇਮੈਂਟ ਵਾਲੇ, ਉਹਨਾਂ 'ਚ ਕੋਈ ਰਸ਼ ਨਹੀਂ ਹੈਗਾ, ਕਿਉਂਕਿ ਉਹ ਵਾਲੇ ਰਾਹ ਤੋਂ ਲੋਕ ਨਹੀਂ ਆਉਂਦੇ ਤੇ ਜ਼ਿਆਦਾਤਰ ਫੈਮਿਲੀ ਵਾਲੇ ਰਾਹ 'ਚੋਂ ਲੋਕ ਆਉਂਦੇ ਆ। ਤੇ ਤਾਂ ਕਰਕੇ ਉਹਨਾਂ ਦੇ ਜਿਹੜੇ ਫੈਮਿਲੀ ਵਾਲੇ ਆ ਉਹ ਬੈਕਲੌਗਡ ਸੀਗੇ ਕਾਫੀ ਜ਼ਿਆਦਾ, ਤੇ ਜਿਹੜੇ ਇੰਡੀਆ ਵਾਲੇ ਆ ਇਹਨਾਂ ਦੇ ਇੰਪਲੋਇਮੈਂਟ ਵਾਲੇ ਜਿਹੜੇ ਵੀਜ਼ੇ ਆ ਉਹ ਬਹੁਤ ਬੈਕਲੌਗਡ ਆ। ਤੇ ਹੁਣ ਆਪਣੇ ਟੌਪਿਕ ਵੱਲ ਜੇ ਆਈਏ ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਜਦੋਂ ਵਿਆਹ ਕਰਾਉਂਦਾ ਉਹਦਾ F2A ਕੈਟੇਗਰੀ ਦੇ ਥੱਲੇ ਆਉਂਦਾ, ਤੇ ਇਹਦੇ ਵਿੱਚ ਬੈਕਲੌਗ 3-4 ਸਾਲ ਦਾ ਅੱਜ ਕੱਲ ਚੱਲਦਾ ਹੀ ਪਿਆ ਹਨਾ। ਹਰ ਮਹੀਨੇ ਜਿਹੜਾ ਡਿਪਾਰਟਮੈਂਟ ਆਫ ਸਟੇਟ ਆ ਇੱਕ ਵੀਜ਼ਾ ਬੁਲੇਟਿਨ ਛਾਪਦੀ ਆ। ਜਦੋਂ ਤੁਸੀਂ ਕੇਸ ਆਪਣਾ ਫਾਈਲ ਕਰਦੇ ਆ ਉਦੋਂ ਤੁਹਾਨੂੰ ਇੱਕ ਤਰੀਕ ਅਲਾਟ ਹੁੰਦੀ ਆ, ਉਹਨੂੰ ਕਹਿੰਦੇ ਆ ਪ੍ਰਾਇਓਰਿਟੀ ਡੇਟ। ਜਿੱਦਾਂ ਮੰਨ ਲਓ ਤੁਸੀਂ 15 ਫਰਵਰੀ ਨੂੰ ਕੇਸ ਫਾਈਲ ਕੀਤਾ ਤਾਂ ਤੁਹਾਡੀ ਪ੍ਰਾਇਓਰਿਟੀ ਡੇਟ ਬਣ ਗਈ 15 ਫਰਵਰੀ। ਠੀਕ ਹੈ। ਹੁਣ ਤੁਹਾਡਾ ਜਿਹੜਾ ਵੇਟਿੰਗ ਨੰਬਰ ਹੈਗਾ ਉਹ 15 ਫਰਵਰੀ ਦੇ ਹਿਸਾਬ ਨਾਲ ਚੱਲਣਾ। ਹਰ ਮਹੀਨੇ ਉਹਨਾਂ ਨੇ ਡੇਟ ਜਿਹੜੀ ਪਬਲਿਸ਼ ਕਰਨੀ ਕਿ ਕਦੋਂ ਦੇ ਕੇਸ ਉਹ ਕਰਦੇ ਆ ਹਨਾ। ਤੇ ਜਿਹੜੇ ਉਹ ਪੁੱਛਦੇ ਆ ਕਿ ਕਿਹੜੀ ਡੇਟ ਚੱਲਦੀ ਇਸ ਮਹੀਨੇ ਭੈਣ ਭਰਾ ਵਾਲੀ, ਜਿੱਦਾਂ ਮੰਨ ਲਓ 2005 ਚੱਲਦੀ, ਫਿਰ 2006, ਹੌਲੀ ਹੌਲੀ ਵੱਧਦੀ ਰਹਿਣੀ। ਤੇ ਤੁਹਾਡੀ ਮੰਨ ਲਓ ਜੇ ਡੇਟ ਹੈਗੀ 15 ਫਰਵਰੀ 2024 ਤੇ ਤੁਸੀਂ ਉਹ ਫਿਰ ਵੇਖੀ ਜਾਣਾ ਕਦੋਂ ਹਰ ਮਹੀਨੇ ਜਦੋਂ ਬੁਲੇਟਿਨ ਛਪੀ ਜਾਣਾ, ਕਦੋਂ ਤੁਹਾਡੀ ਡੇਟ ਦੀ ਵਾਰੀ ਜਿਹੜੀ ਆਉਂਦੀ ਆ ਉਹਨੂੰ ਕਹਿੰਦੇ ਆਪਾਂ ਵੀਜ਼ਾ ਬੁਲੇਟਿਨ ਜਿਹੜਾ ਹਰ ਮਹੀਨੇ ਛਪਦਾ। ਸੋ ਪ੍ਰਾਇਓਰਿਟੀ ਡੇਟ ਜਿਹੜੀ ਇੰਪੋਰਟੈਂਟ ਚੀਜ਼ ਇਹਦੇ ਵਿੱਚ ਹੁੰਦੀ ਆ। ਤੇ ਜਿਹੜੇ ਸਿਟੀਜ਼ਨ ਦੇ ਸਪਾਊਸ ਆ, ਕਿਉਂਕਿ ਯੂਐਸ ਸਿਟੀਜ਼ਨ ਨੂੰ ਨਹੀਂ ਉਹ ਦੱਬ ਕੇ ਰੱਖ ਸਕਦੇ, ਉਹ ਫਿਰ ਕੇਸ ਕੂਸ ਉਹਨਾਂ ਨੇ ਕਰ ਦੇਣੇ ਕਿ ਸਾਨੂੰ ਕਿਉਂ ਵੇਟਿੰਗ ਲਾਈਨ 'ਚ ਪਾਇਆ। ਸੋ ਜਦੋਂ ਸਿਟੀਜ਼ਨ ਆਪਣਾ ਸਪਾਊਸ ਲਈ ਕਰਦਾ, ਘਰ ਵਾਲੇ ਲਈ ਕਰਦਾ, ਤੇ ਉਹਦਾ ਕੋਈ ਵੀਜ਼ੇ ਨੰਬਰਾਂ ਦੇ ਸਿਸਟਮ ਦੇ ਵਿੱਚ ਨਹੀਂ ਜਾਂਦਾ। ਪਰ ਜਿਹੜਾ ਗ੍ਰੀਨ ਕਾਰਡ ਆ ਪਰਮਾਨੈਂਟ ਰੈਜ਼ੀਡੈਂਟ ਹੁੰਦਾ ਉਹਨੂੰ ਇੰਨੇ ਜ਼ਿਆਦਾ ਹੱਕ ਨਹੀਂ ਹੁੰਦੇ, ਉਹਨੂੰ ਜਿੱਦਾਂ ਕਹਿ ਲਓ ਵੋਟ ਪਾਉਣ ਦਾ ਨਹੀਂ ਹੱਕ ਹੈ ਨਾ। ਹਾਂਜੀ। ਤੇ ਉਹ ਕਈ ਹੋਰ ਸਰਕਾਰੀ ਆਫਿਸਾਂ 'ਚ ਨਹੀਂ ਉਹ ਖੜੇ ਹੋ ਸਕਦੇ, ਇਲੈਕਸ਼ਨ ਲਈ ਨਹੀਂ ਖੜੇ ਹੋ ਸਕਦੇ। ਤੇ ਸੇਮ ਚੀਜ਼ ਇਹਦੇ ਵਿੱਚ ਵੀ ਉਹ ਸਿਟੀਜ਼ਨ ਨਾਲੋਂ ਲੋਅਰ ਪੋਜੀਸ਼ਨ ਤੇ ਹੁੰਦੇ ਆ ਕਿ ਉਹਨਾਂ ਦੀ F2A ਜਿਹੜੀ ਵੇਟਿੰਗ ਕੈਟੇਗਰੀ ਦੇ ਵਿੱਚ ਉਹ ਆਉਂਦੇ ਆ ਤੇ ਉਹਨਾਂ ਦੇ ਸਪਾਊਸਿਸ ਨੂੰ ਵੇਟ ਕਰਨਾ ਪੈਂਦਾ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਸਿਟੀਜ਼ਨ ਆ ਉਹ ਆਪਣੇ ਕੱਚੇ ਸਪਾਊਸ ਨੂੰ, ਜੇ ਸਪਾਊਸ ਮੰਨ ਲਓ ਲੀਗਲ ਤੌਰ ਨਾਲ ਐਂਟਰ ਹੋਇਆ ਅਮਰੀਕਾ ਦੇ ਵਿੱਚ, ਉਹਨੂੰ ਪੱਕਾ ਕਰਾ ਸਕਦਾ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਸਿਰਫ ਜਿਹੜਾ ਪੱਕੇ ਬੰਦੇ ਨੂੰ ਜਿਹਨੇ ਸਟੇਟਸ ਮੇਨਟੇਨ ਕਰਕੇ ਰੱਖਿਆ ਉਹਨੂੰ ਹੀ ਸਿਰਫ ਜਿਹੜਾ ਪੱਕਾ ਕਰਾ ਸਕਦਾ। ਸੋ ਇਹ ਵੀ ਇੱਕ ਜਿਹੜਾ ਸਿਟੀਜ਼ਨ ਤੇ ਗ੍ਰੀਨ ਕਾਰਡ ਦੇ ਵਿੱਚ ਫਰਕ ਆ ਜਦੋਂ ਆਪਾਂ ਵਿਆਹ ਸ਼ਾਦੀ ਵਾਲੇ ਗ੍ਰੀਨ ਕਾਰਡ ਦੀ ਗੱਲ ਕਰੀਏ।